ਤੁਸੀਂ ਕੈਪਟਨ ਸਾਹਿਬ ਦੀ ਗੱਲ ਕੀਤੀ ਸੀ ਤੇ ਨਾਲ ਹੀ ਭਾਜਪਾ ਦਾ ਜ਼ਿਕਰ ਆਇਆ ਸੀ। ਭਾਜਪਾ ਨੂੰ ਆਉਂਦਾ ਹੈ ਕੈਪਟਨ ਤੋਂ ਕੰਮ ਲੈਣਾ ਕਹਿ ਸਕਦੇ ਹਾਂ ਕਿਉਂਕਿ ਮੀਟਿੰਗਾਂ-ਮੂਟਿੰਗਾਂ ਦੇ ਵਿੱਚ ਵਾਹਵਾ ਸਰਗਰਮ ਦਿਖ ਰਿਹਾ ਕੈਪਟਨ ਸਾਹਿਬ ਅੱਜ-ਕੱਲ੍ਹ। ਬਿਲਕੁਲ ਮੈਨੂੰ ਮੈਨੂੰ ਲੱਗਦਾ ਕਿ ਇੱਕ ਤਾਂ ਜਿਹੜਾ ਉਹ ਇਲਾਜ ਕਰਾ ਕੇ ਆਏ ਨੇ ਉਹ ਤੋਂ ਬਾਅਦ ਤੇਜ਼ ਹੋ ਗਏ ਹੈ ਨਾ। ਤੇ ਦੂਜਾ ਮੈਨੂੰ ਲੱਗਦਾ ਬੀਜੇਪੀ ਨੂੰ ਚਾਬੀ ਭਰਨੀ ਆਉਂਦੀ ਹੈ, ਬੀਜੇਪੀ ਨੂੰ ਇਹੋ ਜਿਹੇ ਸ਼ਬਦ ਕੋਈ ਦਿਖਾਉਣੇ ਆਉਂਦੇ ਨੇ ਕਿ ਜਿਹਦੇ ਨਾਲ ਮਤਲਬ ਕਿ ਫਾਰਮ ਹਾਊਸ ਤੇ ਦਰਵਾਜ਼ੇ ਵੀ ਖੋਲ੍ਹਤੇ ਬੀਜੇਪੀ ਲਈ, ਤੇ ਉਹ ਤੋਂ ਬਾਅਦ ਆਪ ਵੀ ਬੂਹਾ ਟੱਪ ਕੇ ਦਿਲ ਟੱਪ ਕੇ ਬਾਹਰ ਆਉਣ ਲੱਗੇ। ਪਹਿਲਾਂ ਦਿੱਲੀ ਸਰਗਰਮ ਨਜ਼ਰ ਆਏ ਜਦੋਂ ਰਲਣ ਗਏ, ਉਹ ਤੋਂ ਬਾਅਦ ਫਿਰ ਆਪਣੇ ਘਰੇ ਅਸ਼ਵਨੀ ਸ਼ਰਮਾ ਨੂੰ ਬੁਲਾ ਲਿਆ, ਉਹਦੇ ਨਾਲ ਮੀਟਿੰਗ ਕੀਤੀ, ਤੇ ਕੱਲ ਪਹਿਲੀ ਵਾਰ ਫਿਰ ਬੀਜੇਪੀ ਦੇ ਦਫ਼ਤਰ ਦੇ ਵਿੱਚ ਨਜ਼ਰ ਆਏ। ਮਤਲਬ ਪੌੜੀਆਂ ਚੜ੍ਹਨਾ, ਮੀਟਿੰਗ ਹਾਲ 'ਚ ਜਾਣਾ, ਉੱਥੇ ਮੀਟਿੰਗ ਕਰਨੀ, ਉਹ ਤੋਂ ਬਾਅਦ ਥੱਲੇ ਬੇਸਮੈਂਟ ਵਾਲੇ ਹਾਲ 'ਚ ਬੈਠਣਾ। ਸੋ ਇਹਦਾ ਮਤਲਬ ਲਓ ਵੀ ਕੰਮ ਤਾਂ ਸ਼ੁਰੂ ਹੋ ਗਿਆ ਚੰਗਾ। ਤੋ ਇਸ ਲਈ ਤੁਸੀਂ ਮੰਨ ਸਕਦੇ ਹੋ ਕਿ ਉਹਨੂੰ ਕੰਮ ਲੈਣਾ ਹੁੰਦਾ, ਤੇ ਉੱਥੇ ਜਿਹੜੇ ਕੰਮ ਗਣਾਏ ਉਹ ਕਮਾਲ ਸੀ ਪ੍ਰਵੀਨ ਜੀ। ਜੀ ਕਹਿੰਦੇ ਕਿ ਮੇਰੇ ਕੋਲ ਲਿਸਟ ਪਈ ਆ, ਮੈਂ ਸੋਨੀਆ ਨੂੰ ਵੀ ਦੱਸੀ ਸੀ, ਹੁਣ ਮੈਂ ਵਿਜੀਲੈਂਸ ਨੂੰ ਦੱਸੂਗਾ ਕਿ ਰੇਤ ਕਿਹਨੇ ਕਿਹਨੇ ਖਾਧਾ। ਅੱਛਾ। ਤੇ ਉੱਥੇ ਮੀਡੀਆ ਵੀ ਹੱਸੀ ਜਾਂਦਾ ਸੀ, ਬੀਜੇਪੀ ਵਾਲੇ ਵੀ ਹੱਸੀ ਜਾਂਦੇ ਸੀ, ਤੇ ਜਿਹੜੇ ਕਾਂਗਰਸੀ ਨਾਲ ਬਿਠਾਏ ਸੀ ਉਹ ਮੂੰਹ ਨੀਵਾਂ ਕਰਕੇ ਹੱਸੀ ਜਾਂਦੇ ਸੀ। ਮਤਲਬ ਕੱਲ ਜਿਹੜੀ ਸਟੇਜ ਦਾ ਦ੍ਰਿਸ਼ ਸੀ ਉਹ ਐਂ ਲੱਗਦਾ ਸੀ ਜਿਵੇਂ ਕਾਂਗਰਸ ਤੇ ਬੀਜੇਪੀ ਦੇ ਗੱਠਜੋੜ ਦੀ ਤਸਵੀਰ ਹੋਵੇ। ਉੱਥੇ ਹਾਂਜੀ। ਜਾਖੜ ਬੈਠੇ ਨੇ, ਉੱਥੇ ਕੈਪਟਨ ਬੈਠੇ ਨੇ, ਉੱਥੇ ਬਲਵੀਰ ਸਿੱਧੂ ਬੈਠੇ ਨੇ, ਉੱਥੇ ਜਿਆਣੀ ਬੈਠੇ ਨੇ, ਉੱਥੇ ਗਰੇਵਾਲ ਬੈਠੇ ਨੇ, ਉੱਥੇ ਅਸ਼ਵਨੀ ਬੈਠੇ ਨੇ, ਉੱਥੇ ਹੀ ਵੇਰਕਾ ਬੈਠੇ ਨੇ, ਸੋ ਉੱਥੇ ਹੀ ਕੈਪਟਨ ਅਮਰਿੰਦਰ ਗੱਭੇ ਬੈਠੇ ਨੇ। ਸੋ ਐਂ ਲੱਗ ਰਿਹਾ ਸੀ ਜਿਵੇਂ ਕਾਂਗਰਸ ਤੇ ਬੀਜੇਪੀ ਦਾ ਗੱਠਜੋੜ ਦੀ ਤਸਵੀਰ ਹੋਵੇ। ਤੇ ਪਰ ਉੱਥੇ ਗੱਲਾਂ ਅਮਰਿੰਦਰ ਸਿੰਘ ਕਹਿੰਦੇ ਮੇਰੇ ਕੋਲ ਉਹ ਸਾਰੇ ਨਾਂ ਨੇ ਜਿਨ੍ਹਾਂ ਨੇ ਰੇਤ ਮਾਫੀਆ ਚਲਾਇਆ, ਰੇਤ ਖਾਧਾ, ਕੱਢਾਂ ਜੀ, ਖਾਧੀਆਂ, ਜੀ। ਮੈਂ ਉਹਨਾਂ ਵਿਜੀਲੈਂਸ ਦੱਸੂਗਾ। ਭਾਈ ਤੁਸੀਂ ਮੁੱਖ ਮੰਤਰੀ ਸੀ, ਬਿਲਕੁਲ ਤੇ ਸਵਾਲ ਤਾਂ ਮੁੱਖ ਇਹੀ ਪੈਦਾ। ਮੰਤਰੀ ਹੋ ਕੇ ਤੁਸੀਂ ਉਸ ਸਮੇਂ ਕਿਉਂ ਨਹੀਂ ਕਾਰਵਾਈ ਕੀਤੀ? ਵਿਜੀਲੈਂਸ ਜਦ ਵੀ ਤੁਹਾਡੇ ਕੋਲੇ ਸੀ, ਤੇ ਹੁਣ ਤੁਸੀਂ ਵਿਜੀਲੈਂਸ ਨੂੰ ਕੀ ਦੱਸੋਗੇ? ਜਦ ਦੱਸ ਲੈਂਦੇ। ਸੋ ਇਸ ਲਈ ਹੁਣ ਉਹ ਕਿਤੇ ਨਾ ਕਿਤੇ ਸਿਰਫ ਤੇ ਸਿਰਫ ਮਤਲਬ ਜਿਹੜੇ ਨਹੀਂ ਆਏ ਕਾਂਗਰਸ ਖੇਮਾ ਛੱਡ ਕੇ ਕੈਪਟਨ ਖੇਮੇ 'ਚ, ਚਾਹੇ ਇਹਨਾਂ ਦੀ ਪਾਰਟੀ ਚਾਹੇ ਬੀਜੇਪੀ 'ਚ, ਹੁਣ ਉਹਨਾਂ ਦੇ ਨਾਮ ਬਚਣਗੇ। ਬਾਕੀਆਂ ਦੇ ਉੱਤੇ ਕਾਲੀ ਸਿਆਹੀ ਦੋਵੇਂ ਪਾਸਿਓਂ ਪੋਤੀ ਹੋਣੀ ਕਿ ਕਾਗਜ਼ ਪੁੱਠਾ ਕਰਕੇ ਵੀ ਕਿਤੇ ਲੈਟ ਕੰਨੀ ਨੂੰ ਕਰਕੇ ਦੇਖ ਲੈਣ, ਦੂਏ ਪਾਸਿਓਂ ਵੀ ਨਾਂ ਨਾ ਪੜਿਆ ਜਾਵੇ। ਇਸ ਲਈ ਜੀ, ਜੀ। ਦੋਵੇਂ ਪਾਸਿਓਂ ਮਟੇਣ ਦੀ ਕੋਸ਼ਿਸ਼ ਕਰਨਗੇ ਕਿ ਉਹ ਨਾਂ ਨਹੀਂ ਪੜ੍ਹੇ ਜਾਣੇ ਚਾਹੀਦੇ। ਜਿਹੜੇ ਮੇਰੇ ਨਾਲ ਬੈਠ ਕੇ ਉਹ ਦੁੱਧ ਧੋਤੇ ਨੇ, ਜਿਹੜੇ ਇੱਧਰ ਆ ਗਏ, ਜਿਹੜੇ ਨਹੀਂ ਆਏ ਉਹਨਾਂ ਦੇ ਨਾਮ ਅਸੀਂ ਉਜਾਗਰ ਕਰਾਂਗੇ। ਸੋ ਇਸ ਲਈ ਕੈਪਟਨ ਨੂੰ ਜਿਹੜੇ ਬੰਦੇ ਪਹਿਲੀ ਮੰਜ਼ਿਲ ਤੇ ਵੀ ਲਿਜਾ ਸਕਦੇ ਨੇ, ਜਿਹੜੇ ਬੇਸਮੈਂਟ 'ਚ ਵੀ ਉਤਾਰ ਸਕਦੇ ਨੇ, ਜਿਹੜੇ ਬੀਜੇਪੀ ਦੇ ਦਫ਼ਤਰ ਤੱਕ ਬੁਲਾ ਸਕਦੇ ਨੇ ਸਿਸਮਾ ਫਾਰਮ, ਜਿਹੜੇ ਸਰਕਾਰ ਹੁੰਦੇ ਆ 5 ਸਾਲ ਸਿਸਮਾ ਫਾਰਮ ਚੋਂ ਬਾਹਰ ਨਹੀਂ ਆਇਆ ਅਮਰਿੰਦਰ, ਉਹ ਹੁਣ ਹਾਂਜੀ। ਬੀਜੇਪੀ ਦੀ ਦਫ਼ਤਰ ਦੀਆਂ ਪੌੜੀਆਂ ਨਿੱਤ ਦਿਨ ਚੜ੍ਹਦਾ। ਸੋ ਜਿਹਦੇ ਕੋਲ ਐਮਐਲਏ ਵੀ ਨਹੀਂ ਹੈਗੇ ਪੰਜਾਬ 'ਚ। ਇਸ ਲਈ ਇਹਦਾ ਮਤਲਬ ਬੀਜੇਪੀ ਨੂੰ ਕੰਮ ਕੈਪਟਨ ਤੋਂ ਲੈਣਾ ਆਉਂਦਾ, ਔਰ ਆਉਂਦੇ ਦਿਨਾਂ 'ਚ ਲੈਂਦੇ ਰਹਿਣਗੇ ਜਦੋਂ ਤੱਕ ਪੰਜਾਬ ਦੀਆਂ ਚੋਣਾਂ ਨਹੀਂ ਹੋ ਜਾਂਦੀਆਂ, ਤੇ ਜਾਂ ਜਦੋਂ ਤੱਕ ਅਮਰਿੰਦਰ ਨੂੰ ਕੋਈ ਅਹੁਦਾ, ਕੋਈ ਕਿਤੇ ਦਾ ਥਾਂ ਪਤਾ ਟਿਕਾਣਾ ਕੋਈ ਮਿਲ ਨਹੀਂ ਜਾਂਦਾ। ਬਿਲਕੁਲ, ਬਿਲਕੁਲ। ਬੀਜੇਪੀ ਨੂੰ ਕੈਪਟਨ ਤੋਂ ਕੰਮ ਲੈਣਾ ਹੁੰਦਾ। ਬੀਜੇਪੀ ਨੇ ਵੱਡਿਆਂ-ਵੱਡਿਆਂ ਤੋਂ ਕੰਮ ਲਿਆ ਜੀ, ਵੱਡੇ-ਵੱਡੇ ਜਿਹੜੇ ਸਟਾਰ ਫੀਲਿੰਗ ਵਾਲੇ ਉਹ ਰੋਲ ਕੇ ਰੱਖਤੇ, ਕੈਪਟਨ ਤਾਂ ਸ਼ੈ ਹੀ ਕਿਹੜੀ ਹੈ।